ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਲਵੀ ਖੱਤਰੀ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਇੰਡੋਸ ਟੀਵੀ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ, ਜਿਸ ਦਾ ਨਾਮ ਹੈ ਰੂਬਰੂ ਸਿਨੇਮਾ। ਤਾਂ ਚੌਪਾਲ ਦੇ ਉੱਤੇ ਬਹੁਤ ਸਾਰੀਆਂ ਮੂਵੀਜ਼ ਆ ਰਹੀਆਂ ਨੇ, ਜਾ ਰਹੀਆਂ ਨੇ, ਪਰ ਮੈਂ ਜ਼ਿਆਦਾ ਜਿਹੜੀ ਗੱਲ ਕਰਨਾ ਚਾਹੂੰਗਾ, ਲੇਟੈਸਟ ਇੱਕ ਮੂਵੀ ਦੇਖੀ ਜਿਹੜੀ ਮੈਨੂੰ ਲੱਗਦਾ ਕਿਸੇ ਦੀ ਨਿਗਾਹ ਦੇ ਵਿੱਚ ਹਾਲੇ ਤੱਕ ਚੜੀ ਨਹੀਂ, ਜਾਂ ਉਹਦਾ ਮੈਂ ਕੋਈ ਟ੍ਰੇਲਰ ਟੀਜ਼ਰ ਕਿਸੇ ਵੀ ਕਹਿ ਦਿਓ ਪਲੇਟਫਾਰਮ ਤੇ ਨਹੀਂ ਦੇਖਿਆ, ਪਰ ਮੈਨੂੰ ਮੂਵੀ ਦਾ ਆਈਡੀਆ ਬਹੁਤ ਗੁੱਡ ਲੱਗਿਆ। ਮੈਨੂੰ ਲੱਗਿਆ ਕਿ ਇਸ ਮੂਵੀ ਨੂੰ ਐਟਲੀਸਟ ਬਾਕੀਆਂ ਨਾਲੋਂ ਥੋੜੀ ਜ਼ਿਆਦਾ ਐਪਰੀਸੀਏਸ਼ਨ ਤਾਂ ਬਣਦੀ ਸੀ। ਉਹਨਾਂ ਨੂੰ ਬਾਕੀ ਜਿਹੜੀਆਂ ਇਦਾਂ ਦੀ ਮੂਵੀਜ਼ ਆ ਜਾਂਦੀਆਂ ਜਿਹਦੇ ਵਿੱਚ ਸਿਰਫ ਵਿਆਹ ਦਿਖਾ ਕੇ ਪੂਰੀ ਦੀ ਪੂਰੀ ਮੂਵੀ ਕੱਢ ਦਿੱਤੀ ਜਾਂਦੀ ਹੈ। ਕੋਈ ਬੰਦਾ ਇਦਾਂ ਦੀ ਮੂਵੀਜ਼ ਆਉਂਦੀਆਂ ਨੇ ਜਿਹਦੇ ਵਿੱਚ ਸਿਰਫ ਇੱਕ ਇੰਗਲੈਂਡ ਦੇ ਵਿੱਚ ਆਪਣੀ ਗਰਲਫ੍ਰੈਂਡ ਦੇ ਉੱਥੇ ਮਿਲਣ ਲਈ ਜਾਣਾ ਤੇ ਸਾਰੀ ਮੂਵੀ ਉਸੇ ਹੀ ਬੇਕਾਰ ਜੋਕਸ ਦੇ ਉੱਤੇ ਕੱਢ ਦਿੱਤੀ ਜਾਂਦੀ ਹੈ, ਕਿਉਂਕਿ ਪਤਾ ਨਹੀਂ ਕਿਉਂ ਇੰਗਲੈਂਡ ਜਾ ਕੇ ਉਹ ਸਾਰੀ ਇਦਾਂ ਦੇ ਇਹ ਬੇਕਾਰ ਜੋਕਸ ਦੇ ਉੱਤੇ ਮੂਵੀ ਖਤਮ ਕੀਤੀ ਜਾਂਦੀ ਹੈ। ਹੁਣ ਜੇ ਗੱਲ ਕਰੀਏ ਇਸ ਮੂਵੀ ਦੀ, ਇਹ ਪੰਜਾਬੀ ਮੂਵੀ ਹੈ। ਭਿੰਦਾ ਔਜਲਾ ਸਾਰਿਆਂ ਨੂੰ ਪਤਾ ਹੀ ਹੋਏਗਾ, ਸਿੰਗਰ, ਤੇ ਭਿੰਦਾ ਔਜਲੇ ਦੀ ਇਹ ਮੂਵੀ ਅਲਜ਼ਾਈਮਰ। ਇਹ ਅਲਜ਼ਾਈਮਰ ਮੈਂ ਹਜੇ ਲੇਟੈਸਟ ਹੀ ਕਹਿ ਦਿਓ, ਮੈਂ ਚੌਪਾਲ ਤੇ ਦੇਖੀ, ਹਜੇ ਇਸੇ ਹੀ ਸਾਲ ਆਈ ਹੈ ਇਹ ਚੌਪਾਲ ਤੇ ਅਲਜ਼ਾਈਮਰ ਦੀ ਜਿਹੜੀ ਕਹਾਣੀ ਹੈ, ਮੈਂ ਤੁਹਾਨੂੰ ਥੋੜੀ ਜਿਹੀ ਕਹਾਣੀ ਦੱਸਦਾ ਕਿ ਇੱਕ 32-33 ਸਾਲ ਦਾ ਮੁੰਡਾ ਜਿਹੜਾ ਕਿ ਕੈਨੇਡਾ ਜਾਂਦਾ ਆ ਵਰਕ ਵੀਜ਼ੇ ਦੇ ਉੱਤੇ, ਤੇ ਵਰਕ ਵੀਜ਼ੇ ਦੇ ਉੱਥੇ ਜਾ ਕੇ ਉਹ ਕੰਮ ਕਰ ਰਿਹਾ ਹੈ, ਮਿਹਨਤ ਕਰਦਾ ਆ, ਆਪਣੇ ਘਰ ਨੂੰ ਵੀ ਪਿੱਛੇ ਮਤਲਬ ਕਿ ਪੈਸੇ ਭੇਜਦਾ ਆ, ਖੁਸ਼ ਹੈ, ਬਹੁਤ ਖੁਸ਼ ਆਪਣੀ ਜ਼ਿੰਦਗੀ ਦੇ ਵਿੱਚ, ਪਿਆਰ ਮੁਹੱਬਤ ਚੱਲ ਰਹੀ ਹੈ, ਕੰਮ ਚੱਲ ਰਿਹਾ, ਪਰ ਅਚਾਨਕ ਉਸਨੂੰ ਇੱਕ ਦਿਨ ਇੱਕ ਬਿਮਾਰੀ ਆ ਜਾਂਦੀ ਹੈ ਜਿਹੜੀ ਕਿ ਅਲਜ਼ਾਈਮਰ ਹੈ। ਤੇ ਆਪਣਾ ਦਿਮਾਗ ਦਾ ਇੱਕ ਜਿਹੜਾ ਹਿੱਸਾ ਹੈਗਾ ਉਹ ਤਕਰੀਬਨ ਡੈਡ ਹੋ ਜਾਂਦਾ। ਉਹ ਬਿਮਾਰੀ ਉਸਨੂੰ ਕਹਿ ਦਿਓ ਚੀਜ਼ਾਂ ਭੁੱਲਣੀਆਂ ਸ਼ੁਰੂ ਕਰਵਾ ਦਿੰਦੀ ਆ, ਉਹ ਚੀਜ਼ਾਂ ਭੁੱਲਦਾ ਜਾਂਦਾ, ਕੰਮ ਭੁੱਲਦਾ ਜਾਂਦਾ ਆ, ਉਹਦੀ ਮੈਮਰੀ ਬਹੁਤ ਸ਼ਾਰਟ ਕਰਦੇ ਉਸਨੂੰ ਲੌਂਗ ਮੈਮਰੀ ਲਾਸ ਸ਼ੁਰੂ ਹੋ ਜਾਂਦੇ ਆ। ਤੇ ਇਸੇ ਦੀ ਇੱਕ ਕਹਾਣੀ ਹੈ ਕਿ ਵੀ ਉਹ ਆਪਣੇ ਆਪ ਨੂੰ ਭੁੱਲਣਾ ਸ਼ੁਰੂ ਕਰ ਦਿੰਦਾ ਆ, ਉਹ ਆਪਣੇ ਘਰਦਿਆਂ ਨੂੰ ਭੁੱਲਣਾ ਸ਼ੁਰੂ ਕਰ ਦਿੰਦਾ। ਹੋਰ ਕੈਨੇਡਾ ਦੇ ਵਿੱਚ ਉਹ ਜਿੱਥੇ ਇਕੱਲਾ ਰਹਿ ਰਿਹਾ, ਕਿਵੇਂ ਉਹ ਸਟਰਗਲ ਕਰ ਰਿਹਾ, ਕੀ ਹਾਲਾਤ ਉਹਦੇ ਉੱਤੇ ਆ ਜਾਂਦੇ ਨੇ, ਕਿਸ ਤਰੀਕੇ ਨਾਲ ਉਹ ਐਂਡ ਦੇ ਵਿੱਚ ਮਤਲਬ ਉਹਨਾਂ ਹਾਲਾਤਾਂ ਨਾਲ ਡੀਲ ਕਰ ਰਿਹਾ, ਇਸੇ ਦੇ ਉੱਤੇ ਹੀ ਸਾਰੀ ਕਹਾਣੀ ਹੈ। ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਤੇ ਉਸ ਦੀਆਂ ਸਿਨੇਮੈਟਿਕ ਜਿਹੜੀ ਹੋ ਜਾਂਦੀ ਹੈ, ਕਹਿ ਦਿਓ ਵੀ ਕੈਮਰਾ ਵਰਕ ਹੁੰਦਾ ਜਾਂ ਉਹ ਬੜਾ ਜ਼ਿਆਦਾ ਹੀ ਲੋ ਲੈਵਲ ਦਾ ਹੁੰਦਾ, ਪਰ ਲੇਕਿਨ ਮੈਂ ਅਲਜ਼ਾਈਮਰ ਦੇ ਵਿੱਚ ਇਹ ਚੀਜ਼ ਨੋਟ ਕੀਤੀ ਕਿ ਕੈਮਰਾ ਵਰਕ, ਸਿਨੇਮੈਟਿਕ, ਸਾਰਾ ਕੁਝ ਬਹੁਤ ਗੁੱਡ ਸੀਗਾ। ਮੈਨੂੰ ਵਧੀਆ ਲੱਗੀ ਇਹ ਮੂਵੀ, ਅੱਛੀ ਮੂਵੀ ਹੈ। ਪੰਜਾਬੀ ਮੂਵੀਜ਼ ਦੇ ਅਕੋਰਡਿੰਗ ਇਹ ਇੱਕ ਗੁੱਡ ਕੋਸ਼ਿਸ਼, ਇੱਕ ਅੱਛੀ ਕੋਸ਼ਿਸ਼ ਹੈ ਜਿਸ ਨੂੰ ਦੇਖਣਾ ਬਣਦਾ ਹੈ ਕਿ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਸਾਡੀ ਵੀ ਇਹ ਕਹਿ ਦਿਓ ਵੀ ਡਿਊਟੀ ਬਣਦੀ ਹੈ ਕਿ ਅਸੀਂ ਵੀ ਉਸ ਨੂੰ ਐਪਰੀਸ਼ੀਏਟ ਕਰੀਏ। ਚੌਪਾਲ ਦੇ ਉੱਤੇ ਅਲਜ਼ਾਈਮਰ ਨੂੰ ਜ਼ਰੂਰ ਮੌਕਾ ਦਿਓ, ਦੇਖਿਓ ਜ਼ਰੂਰ, ਤੁਹਾਨੂੰ ਕਿਤੇ ਨਾ ਕਿਤੇ ਬਾਕੀ ਪੰਜਾਬੀ ਮੂਵੀਜ਼ ਦੇ ਨਾਲੋਂ ਵਧੀਆ ਹੀ ਲੱਗੇਗੀ। आज 8 डिलीवरी करे हम, हमारा हाईएस्ट। आप तो कितने दिन से हमारे साथ सीरियल भी नहीं देख रहे हो। हमारे बदले का तुम जो देख रही हो। ਹੁਣ ਮੈਂ ਤੁਹਾਨੂੰ ਇੱਕ ਸੁਜੈਸਟ ਕਰਦਾ ਪ੍ਰਾਈਮ ਦੇ ਉੱਤੇ। ਦੇਖੋ ਜੀ, ਇਹ ਮੂਵੀ ਤਾਂ ਬਹੁਤ ਪੁਰਾਣੀ ਹੈ, ਇਹ ਸਿਨੇਮਾ ਦੇ ਵਿੱਚ ਵੀ ਕਈਆਂ ਨੇ ਦੇਖ ਲਈ ਹੋਣੀ ਹੈ, ਸਿਨੇਮਾ ਦੇਖਣ ਤੋਂ ਬਾਅਦ ਕਈਆਂ ਨੇ ਸ਼ਾਇਦ ਆਨਲਾਈਨ ਕਿਸੇ ਨਾ ਹੋਰ ਤਰੀਕੇ ਨਾਲ ਜਿਹੜਾ ਹੁੰਦਾ ਨਾ ਇਲੀਗਲ ਤਰੀਕੇ ਨਾਲ ਵੀ ਦੇਖੀ ਹੋਣੀ ਹੈ। ਕਪਿਲ ਸ਼ਰਮਾ ਦੀ ਮੂਵੀ ਜ਼ਿਵਗੈਟੋ। आज हम 10 डिलीवरी करेंगे। रोज आप यही कहते हैं। हाँ, जैसे रोज आप अपना जूता पॉलिश करते हैं। ਜ਼ਿਵਗੈਟੋ ਹੁਣ ਫਾਈਨਲੀ ਪ੍ਰਾਈਮ ਦੇ ਉੱਤੇ ਆ ਚੁੱਕੀ ਹੈ। ਮੈਂ ਇਸ ਕਰਕੇ ਪ੍ਰਾਈਮ ਦੇ ਉੱਤੇ ਬੋਲ ਰਿਹਾ, ਇਹ ਆ ਤਾਂ ਇੰਡੀਆ ਦੇ ਵਿੱਚ ਪਹਿਲਾਂ ਗਈ ਸੀ, ਪਰ ਹੁਣ ਫਾਈਨਲੀ ਆਸਟ੍ਰੇਲੀਆ ਦੇ ਵਿੱਚ ਵੀ ਇਹ ਸ਼ੋਅ ਹੋਣੀ ਸ਼ੁਰੂ ਹੋ ਗਈ ਹੈ। ਤੇ ਜ਼ਿਵਗੈਟੋ ਯਾਰ ਮਿਸ ਨਾ ਕਰੋ, ਨੰਦਿਤਾ ਦਾਸ ਦਾ ਮਾਸਟਰਪੀਸ ਇਹ ਮੂਵੀ ਹੈ। ਕਪਿਲ ਸ਼ਰਮਾ, ਜਦੋਂ ਮੈਂ ਦੇਖਣੀ ਸ਼ੁਰੂ ਕੀਤੀ ਨਾ ਜ਼ਿਵਗੈਟੋ, ਤਾਂ ਮੈਂ ਦੇਖਦੇ ਸਾਰ ਮੈਨੂੰ ਐ ਹੋ ਰਿਹਾ ਸੀਗਾ ਕਿ ਯਾਰ ਇਹ ਕਪਿਲ ਸ਼ਰਮਾ ਉਹੀ ਜਿਹੜਾ ਮਤਲਬ ਸ਼ਤਰੂਘਨ ਸੈਨਾ ਦਾ ਇੱਕ ਕਰੈਕਟਰ ਕਰਦਾ ਹੁੰਦਾ ਆ, ਉਹਦੇ ਵਿੱਚ ਮਤਲਬ ਸਟੇਜ ਦੇ ਉੱਤੇ ਮੈਨੂੰ ਲੱਗਿਆ ਯਾਰ ਉਸ ਕੁਛ ਉੱਦਾਂ ਦਾ ਹੀ ਟੱਚ ਆ ਰਿਹਾ, ਸ਼ਤਰੂਘਨ ਸੈਨਾ ਵਾਲੀ ਬੋਲੀ ਜੀ ਬੋਲ ਰਿਹਾ ਇਹ, ਤੇ ਮਤਲਬ ਫੀਲ ਜਿਹਾ ਨਹੀਂ ਆ ਰਿਹਾ ਸੀ ਹਜੇ, ਹੈ ਨਾ। ਸਿਰਫ 5-10 ਮਿੰਟ ਬਾਅਦ ਹੀ ਮੈਂ ਭੁੱਲ ਗਿਆ ਕਿ ਇਹ ਕਪਿਲ ਸ਼ਰਮਾ ਹੀ ਹੈ। ਮੈਂ 5-10 ਮਿੰਟ ਬਾਅਦ ਮੈਂ ਬਿਲਕੁਲ ਹੀ ਉਸ ਜ਼ੋਨ ਦੇ ਵਿੱਚ ਚਲਾ ਗਿਆ। ਕਹਿੰਦਾ ਨੰਦਿਤਾ ਦਾਸ ਦੀ ਸਭ ਤੋਂ ਖੂਬਸੂਰਤ ਚੀਜ਼ ਮੈਨੂੰ ਲੱਗੀ ਕਿ ਇੱਕ ਸਭ ਤੋਂ ਪਹਿਲਾਂ ਜਿਸ ਤਰੀਕੇ ਨਾਲ ਮੂਵੀ ਸਟਾਰਟ ਹੁੰਦੀ ਹੈ, ਇਹਦੇ ਫਰੇਮ ਵਰਕ, ਕਿ ਤੁਹਾਨੂੰ ਇੰਨੇ ਸੋਹਣੇ ਫਰੇਮ ਬਣਾਏ ਜਾਂਦੇ, ਇੰਨੇ ਮਤਲਬ ਕਹਿੰਦੇ ਵਾਈਡ ਫਰੇਮਸ ਦਿਖਾ ਕੇ ਤੁਹਾਨੂੰ ਮੂਵੀ ਦੇ ਵਿੱਚ ਐਂਟਰ ਕਰਵਾ ਲਿੱਤਾ ਜਾਂਦਾ। ਹੋਰ ਜਿਵੇਂ ਹੀ ਉਹ ਨੈਰੋ ਕਹਿ ਦਿਓ ਇੱਕ ਤਰ੍ਹਾਂ ਸ਼ਾਰਟ ਟਾਈਟ ਹੁੰਦਾ ਜਾਂਦਾ, ਤੇ ਤੁਸੀਂ ਪੂਰੀ ਮੂਵੀ ਦੇ ਵਿੱਚ ਜਾਂਦੇ ਜਾਂਦੇ ਹੋ, ਦੇਖਦੇ ਜਾਂਦੇ ਹੋ। ਮੈਨੂੰ ਲੱਗਦਾ ਜ਼ਿਵਗੈਟੋ ਤਾਂ ਮੈਂ ਇੱਦਾਂ ਹੀ ਫੀਲ ਕੀਤੀ ਕਿ ਯਾਰ ਕਾਸ਼ ਜ਼ਿਵਗੈਟੋ ਇੱਕ ਵੈਬ ਸੀਰੀਜ਼ ਹੁੰਦੀ ਤਾਂ ਕਿ ਇਹਦੇ ਹੋਰ ਸੀਜ਼ਨ ਦੇਖਣ ਨੂੰ ਮਿਲਦੇ, ਤੇ ਪਲੱਸ ਇਹਦੇ ਹੋਰ ਐਪੀਸੋਡ ਦੇਖਣ ਨੂੰ ਮਿਲਦੇ। ਜਦੋਂ ਮੂਵੀ ਐਂਡ ਹੁੰਦੀ ਹੈ ਨਾ, ਤੁਸੀਂ ਐਂਡ ਦੇ ਵਿੱਚ ਵੀ ਐ ਫੀਲ ਕਰਦੇ ਹੋ ਯਾਰ ਮਤਲਬ ਥੋੜਾ ਜਿਹਾ ਹੋਰ ਯਾਰ ਪਲੀਜ਼ ਅੱਧਾ ਕੁ ਘੰਟਾ ਹੋਰ ਵਧਾ ਦਿਓ ਸਟੋਰੀ ਨੂੰ, ਅੱਧਾ ਘੰਟਾ ਹੋਰ ਦਿਖਾ ਦਿਓ ਸਾਨੂੰ ਸਟੋਰੀ ਨੂੰ। ਬਹੁਤ ਰੀਅਲ, ਕਲੋਜ਼ ਟੂ ਰਿਐਲਿਟੀ, ਬਹੁਤ ਹੀ ਪਿਆਰੀ ਇਮੋਸ਼ਨਸ ਨਾਲ ਭਰੀ ਹੋਈ ਇਹ ਮੂਵੀ। ਕਮਾਲ ਦੀ ਐਕਟਿੰਗ, ਕਮਾਲ ਦੀ ਡਾਇਰੈਕਸ਼ਨ, ਅਲਟੀਮੇਟ ਸਟਾਇਰ ਔਨ ਸੋਸਾਇਟੀ। ਜ਼ਰੂਰ ਦੇਖੋ ਜ਼ਿਵਗੈਟੋ, ਤੁਹਾਨੂੰ ਬਹੁਤ ਵਧੀਆ ਲੱਗੇਗੀ। ਮੈਨੂੰ ਬਹੁਤ ਖੂਬਸੂਰਤ ਲੱਗੀ ਇਹ ਮੂਵੀ। वो मजदूर है इसीलिए मजबूर है, या फिर वो मजबूर है
इसीलिए मजदूर है। ਮੈਂ ਤੁਹਾਨੂੰ Netflix, ਚਪਾਲ, ਪ੍ਰਾਈਮ ਹਰ ਇੱਕ ਜਗ੍ਹਾ ਤੋਂ ਤੁਹਾਨੂੰ ਮੂਵੀ ਦੱਸੀ ਹੈ। ਹੁਣ ਰਹਿ ਗਈ ਹੈ ਪਿੱਛੇ YouTube ਤੇ YouTube ਦੇ ਉੱਤੇ ਤੁਹਾਨੂੰ ਇੱਕ ਮੂਵੀ ਦੱਸੂਗਾ ਬਹੁਤ ਫ੍ਰੀ ਦੇ ਵਿੱਚ HD ਪ੍ਰਿੰਟ ਦੇ ਵਿੱਚ ਪਈ ਹੈ। ਉਸ ਮੂਵੀ ਨੂੰ ਜਾ ਕੇ ਜ਼ਰੂਰ ਦੇਖਿਓ। इंजीनियर का बेटा इंजीनियर बनता है और डॉक्टर का बेटा डॉक्टर, तो भाई की बेटी क्या बनेगी? दोबारा तूने बाई बनने की बात की है ना तो धर दूंगी एक कंटाप खींच के। ਸਵਰਾ ਭਾਸਕਰ ਦੀ ਇਹ ਮੂਵੀ ਹੈਗੀ ਹੈ ਨੀਲ ਬਟੇ ਸਰਨਾਟਾ। ਪੰਕਜ ਤ੍ਰਿਪਾਠੀ ਦੇ ਵਿੱਚ ਇੱਕ ਟੀਚਰ ਦਾ ਕਰੈਕਟਰ ਕਰ ਰਹੇ ਆ, ਪ੍ਰਿੰਸੀਪਲ ਹੁੰਦੇ ਨੇ ਇੱਕ ਸਕੂਲ ਦੇ, ਤੇ ਬਹੁਤ ਖੂਬਸੂਰਤ ਰਿਲੇਸ਼ਨਸ ਨੂੰ ਐਕਸਪਲੇਨ ਕਰਦੀ। ਮੈਂ ਤੁਹਾਨੂੰ ਇਹ ਬੋਲੂੰਗਾ ਕਿ ਮੈਂ ਅੱਜ ਜਿੰਨੀਆਂ ਵੀ ਮੂਵੀਜ਼ ਦੱਸੀਆਂ ਨੇ ਸਾਰੀਆਂ ਕਿਤੇ ਨਾ ਕਿਤੇ ਰਿਲੇਸ਼ਨਸ ਦੇ ਨਾਲ ਜੁੜੀਆਂ ਹੋਈਆਂ ਨੇ। ਕਹਿ ਦੋ ਮਾਂ ਤੇ ਧੀ ਦੇ ਰਿਲੇਸ਼ਨ ਦੇ ਉੱਤੇ ਜੁੜੀਆਂ ਹੋਈਆਂ ਨੇ, ਚਾਹੇ ਉਹ ਪਤੀ ਪਤਨੀ ਦੇ, ਚਾਹੇ ਪਿਆਰ, ਮਤਲਬ ਕਿ ਪਿਆਰ ਮੁਹੱਬਤ ਦੀਆਂ ਜ਼ਿਆਦਾ ਫਿਲਮਾਂ ਅੱਜ ਆਪਾਂ ਗੱਲ ਕੀਤੀ ਹੈ, ਜ਼ਿਆਦਾ ਉਹਨਾਂ ਚੀਜ਼ਾਂ ਬਾਰੇ ਹੀ ਗੱਲ ਕੀਤੀ ਹੈ। ਤੇ ਨੀਲ ਬਟੇ ਸਰਨਾਟਾ ਸਵਰਾ ਭਾਸਕਰ ਦੀ ਇੱਕ ਕਹਿ ਦੋ ਮਾਂ ਦੀ ਸਟਰਗਲ ਹੈ ਆਪਣੀ ਬੇਟੀ ਨੂੰ ਕੁਝ ਬਣਾਉਣ ਦੀ, ਤੇ ਇਹ ਰੀਅਲ ਸਟੋਰੀ ਬੇਸਡ ਇਹ ਮੂਵੀ खूबसूरत प्यारी ज़बरदस्त। ज़रूर जाके इस मूवी ਨੂੰ YouTube ਤੇ ਸਰਚ ਮਾਰ ਕੇ ਦੇਖਿਓ, ਤੁਹਾਨੂੰ ਬਹੁਤ ਵਧੀਆ लगेगी। इंसान दो चीजों से बनता है, या तो किस्मत या मेहनत। और गरीब के पास किस्मत होती तो वे गरीब थोड़ी ही होता। तो बची मेहनत, वही करनी पड़ेगी। ਹੁਣ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਡਾਇਰੈਕਟਰ ਦੀ ਨੋਆ ਬੰਬਾਕ। ਨੋਆ ਬੰਬਾਕ ਦੀਆਂ ਸਾਰੀਆਂ ਮੂਵੀਜ਼ ਬਹੁਤ ਸੋਹਣੀਆਂ ਨੇ। ਤੁਸੀਂ ਕੋਈ ਵੀ ਮੂਵੀ ਚੱਕ ਕੇ ਦੇਖੋ, ਤੁਸੀਂ ਕਹੋਗੇ ਕਿ ਜ਼ਬਰਦਸਤ, ਕਮਾਲ, ਬਸ ਇਹੀ ਤੁਹਾਡੇ ਮੂੰਹ ਦੇ ਵਿੱਚ ਨਿਕਲੇਗਾ। ਤਾਂ ਨੋਆ ਬੰਬਾਕ ਦੀ ਜਿਹੜੀ ਮੇਰੀ ਫੇਵਰੇਟ ਮੂਵੀ ਹੈ, ਮੈਂ ਕਹੂੰਗਾ ਮੈਰਿਜ ਸਟੋਰੀ। ਮੈਰਿਜ ਸਟੋਰੀ ਔਰ ਜਾਂ ਵਾਈਲ ਵੀ ਆਰ ਯੰਗ। ਵਾਈਲ ਵੀ ਆਰ ਯੰਗ ਇੰਨੀ ਖੂਬਸੂਰਤ ਮੂਵੀ ਹੈ। ਇਹਨਾਂ ਦੇ ਜ਼ਿਆਦਾਤਰ ਐਕਟਰ ਜਿਹੜੇ ਐਡਮ ਨਾਲ ਬਹੁਤ ਜ਼ਿਆਦਾ ਕੰਮ ਕਰਦੇ ਆ, ਐਡਮ ਬਹੁਤ ਕਮਾਲ ਦੇ ਐਕਟਰ ਨੇ, ਤਾਂ ਉਹਨਾਂ ਦੀ ਐਕਟਿੰਗ ਦਾ ਜਿਹੜਾ ਤੁਹਾਨੂੰ ਲੋਹਾ ਦੇਖਣ ਨੂੰ ਮਿਲੇਗਾ ਉਹ ਹੈ ਮੈਰਿਜ ਸਟੋਰੀ ਦੇ ਵਿੱਚ। I'll never get to really be his parent again. He needs to know that I fought for him. ਮੈਰਿਜ ਸਟੋਰੀ ਦੇ ਵਿੱਚ ਜੌਨਸਨ ਸਕਾਰਲੈਟ, ਉਸ ਤੋਂ ਬਾਅਦ ਐਡਮ, ਇੰਨਾ ਕਮਾਲ ਦਾ ਦੋ ਐਕਟਰ ਛਾਏ ਹੋਏ ਨੇ। ਉਸ ਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਗੱਲ ਕਮਾਲ ਦੀ ਦੱਸਦਾ ਆ, ਉਸ ਦੇ ਵਿੱਚ ਸਿਰਫ 3 ਸੀਨ ਨੇ ਇੱਕ ਐਡਵੋਕੇਟ ਦੇ, ਜਿਨ੍ਹਾਂ ਦਾ ਨਾਮ ਲੌਰਾ ਡੈਰਨ ਹੈ। ਤਾਂ ਉਹ ਸਿਰਫ 3 ਸੀਨ ਲਈ ਆਏ ਨੇ। ਬੈਸਟ ਸਪੋਰਟਿੰਗ ਐਕਟਰ ਲਈ ਉਹਨਾਂ ਨੂੰ ਆਸਕਰ ਵੀ ਮਿਲਦਾ, ਗੋਲਡਨ ਗਲੋਬ ਅਵਾਰਡ ਵੀ ਮਿਲਦਾ ਆ, ਇੰਨੇ ਸਾਰੇ ਉਹਨਾਂ ਨੂੰ ਅਵਾਰਡ ਮਿਲ ਰਹੇ ਸਿਰਫ ਉਹ 3 ਸੀਨਾਂ ਦੇ ਕਰਕੇ। ਉਸ ਤੋਂ ਬਾਅਦ ਜੇ ਗੱਲ ਕਰੀਏ ਇਸ ਦੀ ਸਟੋਰੀ ਕਿੱਦਾਂ ਦੀ ਹੈ, ਮੈਰਿਜ ਦੇ ਉੱਤੇ ਹੈ ਕਿ ਮੈਰਿਜ ਮਤਲਬ ਤਲਾਕ ਲੈਣ ਲੱਗਿਆ ਇੱਕ ਮੀਆਂ ਬੀਬੀ, ਤੇ ਉਹਨਾਂ ਦੇ ਵਿੱਚ ਇੰਨੀ ਅੰਡਰਸਟੈਂਡਿੰਗ ਹੈ ਜਿੰਨੀ ਇੱਕ ਵਿਆਹੇ ਹੋਏ ਜੋੜੇ ਦੇ ਵਿੱਚ ਨਹੀਂ ਹੁੰਦੀ। ਉਸ ਤੋਂ ਬਾਅਦ ਜੇ ਗੱਲ ਕਰੀਏ ਦੂਸਰੀ ਮੂਵੀ ਦੀ ਵਾਈਲ ਵੀ ਆਰ ਯੰਗ। Film. Is that scene with the dogs were on the garbage? How did you stage that? I said, hey, shoot those dogs. Beautiful. You want to come get a bite with us? ਵਾਈਲ ਵੀ ਆਰ ਯੰਗ ਇੱਕ ਇਦਾਂ ਦੀ ਹੈ ਕਿ ਵੀ ਇੱਕ ਕਪਲ ਹੈ ਜਿਹੜਾ ਕਿ 35 ਤੋਂ ਮਤਲਬ ਬਿਟਵੀਨ 42, ਤੇ ਇੱਕ ਇਦਾਂ ਦੀ ਏਜ ਹੈ, ਨਾ ਤਾਂ ਉਹ ਯੰਗਸਟਰਸ ਦੇ ਨਾਲ ਰਹਿ ਪਾ ਰਹੇ ਆ, ਨਾ ਉਹ ਆਪਣੀ ਏਜ ਦੇ ਜਿਹੜੇ ਕਹਿ ਦੋ ਹੁਣ ਬਸ ਸੈਟਲਡ ਹੋ ਚੁੱਕੇ ਲਾਈਫ ਦੇ ਵਿੱਚ, ਕਿ ਘਰ ਦੇ ਵਿੱਚ ਉਸੇ ਤਰੀਕੇ ਦੀਆਂ ਚੀਜ਼ਾਂ ਕਰ ਰਹੇ, ਉਹਦੇ ਵਿੱਚ ਐਡਜਸਟ ਹੋ ਪਾ ਰਹੇ ਆ। ਤਾਂ ਉਹਨਾਂ ਦੀ ਇਸ ਕਸ਼ਮੋਕਸ਼ ਦੇ ਵਿੱਚ ਇੱਕ ਫਿਲਮ ਮੇਕਰ ਨੇ, ਤੇ ਫਿਲਮ ਮੇਕਰ ਦੀ ਤੇ ਪਲੱਸ ਸਟੋਰੀ ਥੋੜੀ ਜੀ ਇਸ ਦੁਵਿਧਾ ਦੀ, ਪਲੱਸ ਉਹਨਾਂ ਦੇ ਇੱਕ ਜਵਾਕ ਨਹੀਂ ਹੋ ਰਿਹਾ, ਇਹ ਬਹੁਤ ਸਾਰੀਆਂ ਚੀਜ਼ਾਂ ਮਿਕਸ ਕਰਕੇ ਇੱਕ ਤੜਕਾ ਲੱਗਦਾ ਹੈ, ਤੇ ਉਸ ਨੂੰ ਹੀ ਬੁਲਾਇਆ ਜਾ ਰਿਹਾ ਹੈ ਵਾਈਲ ਵੀ ਆਰ ਯੰਗ। ਡਾਇਰੈਕਸ਼ਨ ਬਹੁਤ ਖੂਬਸੂਰਤ, ਤੇ ਉਸ ਤੋਂ ਬਾਅਦ ਜੋ ਸਟੋਰੀ ਹੈ ਜਾਂ ਜੋ ਐਕਟਿੰਗ ਹੈ, ਯਾਰ ਇਹਨਾਂ ਦੀ ਮੂਵੀ ਦੀ ਸਭ ਤੋਂ ਖੂਬਸੂਰਤ ਚੀਜ਼ ਹੈ ਕਿ ਵੀ ਬਹੁਤ ਰੀਅਲ ਕਲੋਜ਼ ਮਤਲਬ ਤੁਹਾਡੇ ਲੱਗਦੀ ਹੈ ਉਹ ਕਹਾਣੀ। ਇਹਨਾਂ ਦੀ ਕਦੇ ਵੀ ਮੂਵੀ ਦੇ ਵਿੱਚ ਸਟਾਰਟਿੰਗ ਐ ਨਹੀਂ ਹੋਏਗੀ ਕਿ ਡਰੋਨ ਸ਼ਾਟ। ਪੰਜਾਬੀ ਮੂਵੀ ਦੇ ਵਿੱਚ ਹਮੇਸ਼ਾ ਹੀ ਐਂ ਹੁੰਦਾ ਕਿ ਵੀ ਸਿੱਧਾ ਡਰੋਨ ਤੋਂ ਇੱਕ ਦਰਸ਼ਕ ਨੂੰ ਮੂਵੀ ਦੇ ਵਿੱਚ ਲੈ ਕੇ ਜਾਇਆ ਜਾਂਦਾ ਆ, ਪਰ ਇਸ ਦੇ ਵਿੱਚ ਕਦੇ ਵੀ ਕੋਈ ਡਰੋਨ ਨਹੀਂ ਉਹਨਾਂ ਨੇ ਯੂਜ਼ ਕੀਤਾ। ਉਹਨਾਂ ਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ, ਉਹਨਾਂ ਨੇ ਇੰਟਰਵਿਊ ਦੇ ਵਿੱਚ ਵੀ ਬੋਲਿਆ ਕਿ ਮੇਰੀ ਕਿਸੇ ਮੂਵੀ ਦੇ ਵਿੱਚ ਡਰੋਨ ਸ਼ਾਟ ਨਹੀਂ ਹੋਣਗੇ, ਕਿਸੇ ਮੂਵੀ ਦੇ ਵਿੱਚ ਬਹੁਤ ਸਿਨੇਮੈਟਿਕ ਸ਼ਾਟ ਨਹੀਂ ਹੋਣਗੇ, ਕਿਸੇ ਮੂਵੀ ਦੇ ਵਿੱਚ ਸਲੋ ਮੋਸ਼ਨਸ ਨਹੀਂ ਹੋਣਗੇ, ਕਿ ਜਿਵੇਂ ਆਪਾਂ ਕੋਈ ਕੁਛ ਵੀ ਮਤਲਬ ਕਹ ਦੋ ਕਿ ਐਂਡ ਵਾਲਾ ਕੋਈ ਸੀਨ ਹੈ, ਸਲੋ ਮੋਸ਼ਨ ਹੈ, ਕੋਈ ਚੀਜ਼ ਜਾ ਰਹੀ ਹੈ ਨਾ, ਹਾਈਪਰ ਸਪੀਡ, ਇੱਦਾਂ ਕੁਛ ਵੀ ਨਹੀਂ ਉਹਨਾਂ ਦੀ ਮੂਵੀ ਦੇ ਵਿੱਚ। ਜੋ ਐਗਜ਼ੈਕਟ ਸਾਡੀਆਂ ਅੱਖਾਂ ਦੇਖਦੀਆਂ, ਸਾਡੀ ਜ਼ਿੰਦਗੀ 'ਚ ਵਾਪਰਦਾ, ਉਹਨਾਂ ਦੀ ਮੂਵੀਜ਼ ਦੇ ਵਿੱਚ ਵੀ ਐਗਜ਼ੈਕਟ ਉਹੀ ਸਭ ਕੁਛ ਹੁੰਦਾ ਆ। ਤੇ ਨੋਆ ਬੰਬਾਕ ਦੀ ਬਹੁਤ ਖੂਬਸੂਰਤ ਕਹਿ ਦੋ ਡਾਇਰੈਕਸ਼ਨ ਇਹਨਾਂ ਦੀਆਂ ਹਰ ਇੱਕ ਮੂਵੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਸਾਰੀਆਂ ਇਹਨਾਂ ਦੀ ਗਿਣਤੀ ਦੀਆਂ 20 ਮੂਵੀਆਂ ਨੇ, ਤਾਂ ਆਪਣਾ ਟਾਈਮ ਕੱਢੋ, ਇਹਨਾਂ ਦੀ ਡਾਇਰੈਕਸ਼ਨ ਨੂੰ ਦੇਖੋ, ਬਹੁਤ ਮਜ਼ਾ ਆਏਗਾ। ਇਹ ਸੀਗਾ ਅੱਜ ਦਾ ਸਾਡਾ ਪ੍ਰੋਗਰਾਮ ਨੋਆ ਬੰਬਾਕ ਤੋਂ ਬਾਅਦ ਅਸੀਂ ਜਿਹੜੀਆਂ ਤੁਹਾਨੂੰ ਮੂਵੀਜ਼ ਦੱਸੀਆਂ ਉਹਨਾਂ ਬਾਰੇ। ਇਹਨਾਂ ਸਾਰਿਆਂ ਨੂੰ ਜ਼ਰੂਰ ਦੇਖੋ, ਤੁਹਾਡੇ ਕੋਲ ਖੁੱਲਾ ਟਾਈਮ ਹੈ 1 ਹਫ਼ਤੇ ਦਾ। ਅਗਲੇ ਹਫ਼ਤੇ ਤੁਹਾਨੂੰ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਮੂਵੀਜ਼ ਦੇ ਨਾਲ, ਤੇ ਪਲੱਸ ਨਵੇਂ ਸਾਡਾ ਸੈਗਮੈਂਟ ਹੋਏਗਾ ਜਿਹੜਾ ਕਿ ਨਵੇਂ ਡਾਇਰੈਕਟਰ ਦੇ ਨਾਲ ਤੁਹਾਨੂੰ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।